ਜਿਹੜੇ ਸਾਰੇ ਉਹਨਾਂ ਦੇ ਐਂਕਰ ਔਰ 3-3 ਫੁੱਟੀਆਂ ਐਂਕਰਾਂ ਜਿਹੜੀਆਂ ਪਿਛਲੇ 24 ਘੰਟੇ ਪਹਿਲਾਂ ਤੱਕ 6-6 ਫੁੱਟ ਉਛਲ ਰਹੀਆਂ ਸੀ, दुश्मन को धूल चटा देंगे और हमारे विराट कोहली हमारे फलाने वो बेचारियां है मुंह लटका के उत्थों खिसकियां जिवें गधे दे सिर तो सिंग गायब होंदे मुड़ के लभियां नहीं है। अमित शाह दा लड़का जय शाह वो BCCI हुणे जदों असीं बोर्ड ऑफ क्रिकेट कंट्रोल दा देखदे हां स्ट्रक्चर इंटरनेशनल नैशनल एशियन, ये BCCI दा जिहड़ा प्रेजिडेंट बनिया ਹੁਣ ਇਹਨਾਂ ਦਾ ਔਰ ਫਿਰ ਮਿਸਟਰ ਜੈ ਸ਼ਾਹ ਆਨਰਰੀ ਸੈਕਟਰੀ BCCI ਅਪਾਇੰਟਡ ਏਸ਼ੀਅਨ ਕ੍ਰਿਕਟ ਕਾਉਂਸਲ ਪ੍ਰੈਜ਼ੀਡੈਂਟ 32 ਸਾਲਾਂ ਦਾ ਜੈ ਸ਼ਾਹ ਜਿਹੜਾ ਉਹ ਕ੍ਰਿਕਟ ਕਾਉਂਸਲ ਦਾ ਹੁਣ ਕ੍ਰਿਕਟ ਕਾਉਂਸਲ 'ਚ ਇਹ ਜੈ ਸ਼ਾਹ ਇਹਦੇ ਆਪਣੇ ਸਕੈਂਡਲ ਵੀ ਨੇ। ਉਸ ਤੋਂ ਪਹਿਲਾਂ ਕਿਵੇਂ ਜਿਹੜਾ ਫੀਲਡ ਬਿਜ਼ਨਸਮੈਨ ਸੀ ਕਿੰਨੇ ਹਜ਼ਾਰ ਕਰੋੜ ਬਣਾਏ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਸਾਰੇ ਨਾਲ ਹੋਰ ਕੀ ਜੁੜਿਆ ਹੋ ਸਕਦਾ, ਕਿਵੇਂ ਹਿੰਦੂ ਤਵੀਆਂ ਨੇ ਜਿਹੜੀ ਹੈ ਉਹ ਸਾਰੇ ਮੀਡੀਆ ਤੇ ਔਰ ਕੋਈ ਕ੍ਰਿਕਟ ਟੀਮ ਭਾਰਤ ਦੀ ਉਹਨੂੰ ਡਿਫੈਂਡ ਕਰਨ ਨਹੀਂ ਆਈ ਸਿਵਾਏ ਕਿ ਕੁਝ ਜਿਹੜੇ ਅਦਰਵਾਈਜ਼ ਟਵਿੱਟਰ ਦੇ ਉੱਤੇ ਨੇ ਕਿ ਸ਼ਫੀ ਅਸੀਂ ਮਾਫੀ ਮੰਗਦੇ ਹਾਂ ਅਸੀਂ ਚਾਹੁੰਦੇ ਹਾਂ ਇੰਨੀ ਟ੍ਰੋਲਿੰਗ ਔਰ ਇਹ ਕਹਿ ਕੇ ਕਿ ਭਾਈ ਇਹਦੇ ਦਿਲ 'ਚ ਹੀ ਪਾਕਿਸਤਾਨ ਹੈ ਔਰ ਇਹਨੇ ਕਿਉਂਕਿ ਨਹੀਂ ਪਰਫਾਰਮ ਕੀਤਾ ਔਰ ਅਦਰਵੇ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਡ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 25 ਅਕਤੂਬਰ 2021 11 ਤੱਕ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੀਆਂ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਲਾਭ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ TV84 ਦੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਹੈ ਔਰ ਬੇਨਤੀ ਵੀ ਕੀਤੀ ਹੈ ਕਿ ਸਾਨੂੰ ਆਪਸੀ ਮਤਭੇਦ ਜਿਹੜੇ ਇੱਕ ਪਾਸੇ ਰੱਖ ਕੇ ਇੱਕ ਮਤ ਹੋਣ ਦੀ ਲੋੜ ਹੈ ਔਰ ਸਾਡੀ ਜ਼ਿਆਦਾ ਤਾਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ਕੌਮੀ ਮੁੱਦਿਆਂ ਤੇ ਕੇਂਦਰਿਤ ਹੋਣੀ ਚਾਹੀਦੀ ਹੈ। ਸੋ ਸਿੱਖ ਨਜ਼ਰੀਆ ਉਭਾਰਨ ਵਿੱਚ TV84 ਅਹਿਮ ਭੂਮਿਕਾ ਜਿਹੜੀ ਉਹ ਨਿਭਾ ਰਿਹਾ। ਸੋ TV84 ਅਤੇ ਹੋਰ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਉਹ ਕਰਨੀ ਬਣਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਲਾਭ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਰੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਦੁਬਈ ਵਿਖੇ ਖੇਡੇ ਗਏ ਜਿਹੜੇ T20 ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਇੱਕ ਸ਼ਰਮਨਾਕ ਜਿਹੜੀ ਹੈ ਉਹ ਹਾਰ ਦਿੱਤੀ। ਸੋ ਦੁਨੀਆ ਭਰ ਦੇ ਸਾਊਥ ਏਸ਼ੀਅਨ ਦੀਆਂ ਜਿਹੜੀਆਂ ਅੱਖਾਂ ਨੇ ਇਸ ਮੈਚ ਵੱਲ ਹੀ ਲੱਗੀਆਂ ਹੋਈਆਂ ਸਨ। ਸੋ ਪਾਕਿਸਤਾਨ ਵਿੱਚ ਤੇ ਹੋਰ ਭਾਰਤ ਵਿਰੋਧੀ ਸਫਾਂ ਦੇ ਵਿੱਚ ਵਿਆਹ ਦੇ ਜਸ਼ਨ ਵਰਗਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ। ਸੋ ਅੱਜ ਦੇ ਅਸੀਂ ਇਸ ਨਾਲ ਜੁੜੇ ਜਿਹੜੇ ਸਿਆਸੀ ਤੇ ਆਰਥਿਕ ਐਸਪੈਕਟਸ ਦੇ ਨਾਲ ਤੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਕ੍ਰਿਕਟ ਬੇਸ਼ੱਕ ਇਹ ਇੱਕ ਲਾਸਟ ਟੌਪਿਕ ਹੈ ਜਿਸ ਦੇ ਉੱਤੇ ਮੈਂ ਕਦੇ ਗੱਲ ਕਰਨੀ ਚਾਹਾਂ। ਇਹਨੂੰ ਬੇਸ਼ੱਕ ਕੋਈ ਮੇਰਾ ਬਾਇਸ ਸਮਝ ਲੈ ਜਾਂ ਕਲੋਨੀਅਲ ਜਿਹੜਾ ਬਸਤੀਵਾਦੀ ਨਿਜ਼ਾਮ ਉਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਾਲ ਨਫ਼ਰਤ ਸਮਝ ਲੈ, ਜੀ, ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਜਦੋਂ ਅਸੀਂ ਬਹੁਤ ਸਾਰੇ ਗੁਲਾਮੀ ਦੇ ਟ੍ਰੇਟ ਦੇਖਦੇ ਹਾਂ, ਜਿਹੜੀ ਲਗਭਗ 200 ਸਾਲ ਦੀ ਅੰਗਰੇਜ਼ਾਂ ਦੀ ਗੁਲਾਮੀ ਭਾਰਤ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਦੋਵੇਂ ਪਾਸਿਓਂ ਜਿਹੜਾ ਵੱਡਾ ਹਿੱਸਾ ਅੱਜ ਪਾਕਿਸਤਾਨ ਹੈ ਔਰ ਇਧਰਲਾ ਪੰਜਾਬ ਸਤਲੁਜ ਤੱਕ 98 ਸਾਲ ਦੀ ਗੁਲਾਮੀ, ਜੀ, ਜਿੱਥੇ ਸਾਡੀ ਸੋਚ ਦੇ ਵਿੱਚ ਬਹੁਤ ਸਾਰੇ ਟ੍ਰੇਟ 75 ਸਾਲ ਬਾਅਦ ਵੀ, ਹਾਲਾਂਕਿ 47 ਨੂੰ ਬੀਤਿਆਂ 75 ਸਾਲ ਹੋ ਗਏ, ਬਿਲਕੁਲ ਮੁਲਕ ਦੋਵੇਂ ਆਪੋ ਆਪਣੀ ਹੋਂਦ ਦੇ ਵਿੱਚ ਵੀ ਆਏ। ਇਹ ਇੱਕ ਵੱਖਰੀ ਕਹਾਣੀ ਹੈ ਕਿ ਸਿੱਖ ਕੌਮ ਇੱਕ ਵੱਖਰੀ ਕਿਸਮ ਦੀ ਗੁਲਾਮੀ ਹੰਢਾ ਰਹੀ ਹੈ। ਲੇਕਿਨ ਜੇ ਤੁਸੀਂ ਉਸ ਖਿੱਤੇ ਵੱਲ ਦੇਖੋ ਜਿਸ ਦੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਔਰ ਮਿਆਂਮਾਰ ਇਹ ਸਾਰੇ ਸ਼ਾਮਲ ਨੇ, ਜੀ, ਤੇ ਤੁਸੀਂ ਕੰਪੇਅਰ ਕਰੋ ਆਜ਼ਾਦ ਮੁਲਕ ਜਿਹੜੇ ਕਦੇ ਗੁਲਾਮ ਨਹੀਂ ਹੋਏ, ਜੇ ਅਸੀਂ ਭਾਵੇਂ ਉਹ ਯੂਰਪ ਦੀਆਂ ਕੰਟਰੀਜ਼ ਨੂੰ ਨਾ ਵੀ ਦੇਖੀਏ, ਈਵਨ ਅਸੀਂ ਬੇਸ਼ੱਕ ਤੁਰਕੀ ਵਰਗੇ ਮੁਲਕ ਨੂੰ ਵੀ ਦੇਖੀਏ, ਤੇ ਫਿਰ ਤੁਹਾਨੂੰ ਔਰ ਜੇ ਵੈਸਟਰਨ ਦੇਖੋ ਜਿਹੜੇ ਲੋਕਾਂ ਨੇ ਰੂਲ ਕੀਤਾ ਹੈ ਇਹਨਾਂ ਦੀ ਸਾਈਕੀ ਔਰ ਆਪਣੇ ਲੋਕਾਂ ਦੀ ਸਾਈਕੀ, ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਗੁਲਾਮੀ ਕੀ ਹੁੰਦੀ ਹੈ। ਕਈ ਵਾਰ ਇਹ ਨਹੀਂ ਹੁੰਦਾ ਕਿ ਕੋਈ ਤੁਸੀਂ ਹਰ ਇੱਕ ਦੇ ਸਾਹਮਣੇ ਗੋਡਾ ਟੇਕਦੇ ਹੋ ਜਾਂ ਨੱਕ ਰਗੜਦੇ ਹੋ ਜਾਂ ਕਿਸੇ ਦੇ ਹੁਕਮ ਨੂੰ ਸਿੱਧੇ ਤੌਰ ਤੇ ਮੰਨਦੇ ਹੋ, ਉਹਨੂੰ ਹੀ ਗੁਲਾਮੀ ਕਹਿੰਦੇ ਨੇ। ਇਹ ਇੰਨੇ ਸੂਖਮ ਰੂਪ ਦੇ ਵਿੱਚ, ਮਾਈਕਰੋਸਕੋਪਿਕ ਫਾਰਮ ਦੇ ਵਿੱਚ ਤੁਹਾਡੀ ਥਿੰਕਿੰਗ ਦੇ ਵਿੱਚ ਵੜ ਜਾਂਦੀ ਹੈ, ਜਿਨ੍ਹਾਂ 'ਚ ਇੱਕ ਗੱਲ ਮੈਂ ਅਕਸਰ ਇਹ ਕਹਿੰਦਾ ਕਿ ਜਿਹੜੇ ਅਮਰੀਕਨ ਗੋਰੇ ਦੀ ਸਾਈਕੀ ਜਾਂ ਬ੍ਰਿਟਿਸ਼ ਗੋਰੇ ਦੀ ਸਾਈਕੀ 'ਚ ਜੇ ਤੁਸੀਂ ਫਰਕ ਕਰਨਾ ਹੋਏ ਤੇ ਬ੍ਰਿਟਿਸ਼ ਸਿਸਟਮ ਦੇ ਵਿੱਚ ਓਬੀਡੀਐਂਸ, ਫੇਥਫੁਲਨੈਸ, ਯੈਸ ਸਰ, ਇਹ ਸਭ ਆਉਂਦਾ, ਉਹਨੂੰ ਪ੍ਰੈਫਰ ਕੀਤਾ ਜਾਂਦਾ ਜਾਂ ਉਹ ਉਸ ਨੂੰ ਬਹੁਤ ਚੰਗਾ ਮੰਨਦੇ ਨੇ ਜਿਹੜਾ ਯੈਸ ਸਰ ਕਹੇ। ਜੀ, ਹੁਣ ਅਮਰੀਕਾ ਜਿਹੜੇ ਬੇਸ਼ੱਕ ਆਏ ਇੱਥੇ ਵੀ ਯੂਰਪ ਤੋਂ ਹੀ ਆ ਕੇ ਵਸੇ ਹੋਏ ਨੇ, ਲੇਕਿਨ 200-250 ਸਾਲ ਦੇ ਵਿੱਚ 1776 ਤੋਂ ਬਾਅਦ ਜਦੋਂ ਇਹਨਾਂ ਨੇ ਬ੍ਰਿਟਿਸ਼ ਕਲੋਨੀਅਲ ਸਾਰੇ ਜਿਹੜੀਆਂ ਸ਼ੈਕਲਸ ਨੇ, ਸੰਗਲ ਨੇ, ਜੰਜੀਰਾਂ ਤੋੜੀਆਂ, ਤੇ ਜਿਸ ਕਿਸਮ ਦੀ ਸਾਈਕੀ ਇਹਨਾਂ ਦੀ ਬਿਲਟ ਹੋਈ, ਇਹਦੇ 'ਚ ਇਹ ਉਹਦਾ ਰਿਸਪੈਕਟ ਕਰਨਗੇ ਜਿਹੜਾ ਚੈਲੰਜ ਕਰੇਗਾ। ਜਿਹੜਾ ਜੇ ਕੋਈ ਪ੍ਰੈਜੈਂਟੇਸ਼ਨ ਦੇ ਰਿਹਾ, ਭਾਵੇਂ ਉਹ ਸਕੂਲ ਦਾ ਟੀਚਰ ਹੈ, ਕਾਲਜ ਦਾ ਪ੍ਰੋਫੈਸਰ ਹੈ ਜਾਂ ਕਿਸੇ ਬਿਜ਼ਨਸ ਐਂਟਰਪ੍ਰਾਈਜ਼ ਦਾ ਮੈਨੇਜਰ ਹੈ ਜਾਂ ਕੋਈ ਹੈ, ਉਹ ਜਦੋਂ ਪ੍ਰੈਜੈਂਟੇਸ਼ਨ ਦੇ ਰਿਹਾ ਬ੍ਰਿਟਿਸ਼ ਸਿਸਟਮ ਦੇ ਵਿੱਚ ਯੈਸ ਸਰ ਹੈ, ਉਹ ਗਲਤ ਹੈ, ਠੀਕ ਹੈ, ਅੰਦਰ ਦਬ ਕੇ ਬੈਠੇ ਹੁੰਦੇ ਨੇ। ਇੱਥੇ ਜਦੋਂ ਕੋਈ ਚੈਲੰਜ ਕਰਦਾ ਉਹਦਾ ਉਹ ਰਿਸਪੈਕਟ ਕਰਦੇ ਨੇ ਕਿ ਵੀ ਨਹੀਂ, ਹੀਅਰ ਇਜ਼ ਦਾ ਮੈਨ ਹੂ ਹੈਜ਼ ਦਾ ਗਟਸ ਟੂ ਸੇ ਸਮਥਿੰਗ। ਸੋ ਇਹ ਬਹੁਤ ਵਾਰੀ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਵੀ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਉਹ ਗੁਲਾਮੀ ਇੰਨੇ ਸੂਖਮ ਰੂਪ ਦੇ ਵਿੱਚ ਵੜੀ ਹੋਈ ਹੈ। ਹੁਣ ਅੱਜ ਜੇ ਮੈਂ ਕ੍ਰਿਕਟ ਦੇ ਖਿਲਾਫ ਲੈਕਚਰ ਕਰਾਂ ਤਾਂ ਮੇਰਾ ਖਿਆਲ ਹੈ ਜਿੰਨੇ ਵੱਟੇ ਮੈਨੂੰ ਇਕੱਠੇ ਕਰਨੇ ਪੈਣ ਉਹਨੇ ਕਿਸੇ ਹੋਰ ਟੌਪਿਕ ਤੇ ਨਹੀਂ ਹੋ ਸਕਦੇ, ਪਰ ਮੈਂ ਜਿਸ ਟੌਪਿਕ ਨੂੰ ਮੈਂ ਡਿਸਕਸ ਕਰਨ ਜਾ ਰਿਹਾ ਉਹਦੇ ਤੋਂ ਪਹਿਲਾਂ ਮੈਂ ਓਨੈਸਟਲੀ ਆਪਣਾ ਬਾਇਸ ਦੱਸਣਾ ਚਾਹੁੰਦਾ ਕਿ ਕਿਵੇਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜਾ ਐਗਜ਼ਿਸਟਿੰਗ ਐਜੂਕੇਸ਼ਨ ਸਿਸਟਮ ਸੀ ਉਸ ਦਾ ਬੇੜਾ ਗਰਕ ਕੀਤਾ, ਤਹਿਸ ਨਹਿਸ ਕੀਤਾ। ਨਹੀਂ ਤਾਂ ਗੁਰਦੁਆਰੇ, ਮਸੀਤਾਂ, ਮੰਦਰ, ਠਾਕਰ ਦੁਆਰੇ, ਉਹਨਾਂ ਦੇ ਵਿੱਚ ਭਾਵੇਂ ਆਪਣਾ ਇੱਕ ਨੇਟਿਵ ਸਿਸਟਮ ਸੀ ਐਜੂਕੇਸ਼ਨ ਦਾ, ਮੁੱਢਲੀ ਤਾਲੀਮ ਜਿਹਦੇ 'ਚ ਲਿਖਣਾ ਪੜ੍ਹਨਾ ਆਉਣਾ, ਬੀਬੀਆਂ ਨੂੰ ਵੀ ਬੰਦਿਆਂ ਨੂੰ ਵੀ, ਮਜ਼ਹਬੀ ਤਾਲੀਮ ਵੀ ਉਹਦਾ ਹਿੱਸਾ ਸੀ, ਔਰ ਇੱਕ ਰਿਸਪੈਕਟ ਜਿਹਨੂੰ ਅਸੀਂ ਟੀਚਰ ਡਿਸਾਈਪਲ ਇੱਕ ਰਿਲੇਸ਼ਨਸ਼ਿਪ ਜਿਹਨੂੰ ਗੁਰੂ ਸ਼ਿਸ਼ ਰਿਲੇਸ਼ਨਸ਼ਿਪ ਸੰਸਕ੍ਰਿਤ ਵਾਲੇ ਕਹਿੰਦੇ ਨੇ, ਉਹਦੇ 'ਚ ਅਸੀਂ ਨਾ ਵੀ ਜਾਈਏ ਤੇ ਇੱਕ ਤਹਿਜ਼ੀਬ ਜਿਹੜੀ ਤੁਸੀਂ ਘਰਾਂ 'ਚ ਸਿੱਖਦੇ ਸੀ ਉਹੀ ਤੁਸੀਂ ਆਪਣੇ ਸਕੂਲ ਟੀਚਰ ਜਿਹੜਾ ਤੁਹਾਨੂੰ ਤਾਲੀਮ ਦਿੰਦਾ ਸੀ ਉਹਦੇ ਨਾਲ ਤੁਸੀਂ ਜੁੜਦੇ ਸੀ। ਔਰ ਫਿਰ ਤੁਹਾਨੂੰ ਇਹ ਨਹੀਂ ਹੈ ਕਿ ਭਾਈ ਤੁਸੀਂ ਕੋਈ ਜਿਮ 'ਚ ਜਾ ਰਹੇ ਹੋ, ਪਰ ਤੁਸੀਂ ਜਦੋਂ ਆਪਣੇ ਮਾਪਿਓ ਦੇ ਨਾਲ, ਕੰਮਾਂ-ਕਾਰਾਂ ਦੇ ਨਾਲ ਉਹ ਸਾਰੀ ਤੁਹਾਡੀ ਟ੍ਰੇਨਿੰਗ ਇੱਕ ਬਰਾਬਰ ਦੀ ਹੋ ਰਹੀ ਹੈ। ਇੱਕ ਤਹਿਜ਼ੀਬ ਡਿਵੈਲਪ ਜਿਹੜੀ ਹੁੰਦੀ ਸੀ, ਜਿਸ ਤਹਿਜ਼ੀਬ 'ਚ ਕੋਈ ਕਿਸੇ ਨੂੰ ਦੱਸਣ ਨਹੀਂ ਸੀ ਜਾਂਦਾ ਕਿ ਇਹ ਕਰਨਾ ਹੈ ਨਹੀਂ ਕਰਨਾ, ਇਹ ਆਲਾ ਦੁਆਲਾ ਹੀ ਹੁੰਦਾ ਸੀ। ਇਸੇ ਤਰ੍ਹਾਂ ਕੱਲ੍ਹ ਹੀ ਮੇਰੀ ਸਤਨਾਮ ਸਿੰਘ ਟੋਰਾਂਟੋ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਕਿਵੇਂ ਇੱਥੇ ਤੁਸੀਂ ਕਿਸੇ ਸ਼ਹਿਰ ਦੇ ਵਿੱਚ 30 ਸਾਲ ਰਹਿ ਲਓ, 30 ਸਾਲ ਬਾਅਦ ਚਲੇ ਜਾਓ ਕਿਸੇ ਹੋਰ ਥਾਂ ਤੇ,
ਤੁਸੀਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਰਹੇ ਹੁੰਦੇ ਵੀ ਉਹਦੇ ਨਾਲ ਜੁੜੀਆਂ ਕੀ ਯਾਦਾਂ ਨੇ ਬਸ। ਔਰ ਜਿਵੇਂ ਉਹੀ ਕਹਿ ਰਹੇ ਸੀ ਸਤਨਾਮ ਸਿੰਘ ਹੋਰੀ ਕਿ ਕੈਨੇਡੀਅਨ ਗੋਰਾ ਕਹਿਣ ਲੱਗਾ ਵੀ ਸਾਡਾ ਤਾਂ ਕੋਈ ਪਹਿਰਾਵਾ ਵੀ ਨਹੀਂ ਹੈ ਵੀ ਤੁਸੀਂ ਜਦੋਂ ਲੋਕ ਇਕੱਠੇ ਹੁੰਦੇ ਹੋ ਆਪਣੇ ਦੁੱਖ ਸੁੱਖ ਦੇ ਮੌਕਿਆਂ ਤੇ ਜਾਂ ਤੁਸੀਂ ਇਹਨੂੰ ਆਪਣਾ ਡਰੈਸ ਕਹਿੰਦੇ ਹੋ, ਇਹਨੂੰ ਬੋਲੀ ਕਹਿੰਦੇ ਹੋ, ਇਹਨੂੰ ਰਸਮ ਕਹਿੰਦੇ ਹੋ, ਵੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਇਹਨਾਂ ਨੂੰ ਇਹ ਚੀਜ਼ਾਂ ਫੈਸੀਨੇਟ ਕਰਦੀਆਂ ਕਿਉਂਕਿ ਇਹ ਬਿਨਾਂ ਕਿਸੇ ਵੀ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਦੀ ਤਰੱਕੀ, ਮਨੀ, ਇੰਡੀਵਿਜੂਅਲਿਜ਼ਮ, ਇਹ ਸਾਰੀਆਂ ਚੀਜ਼ਾਂ ਆਈਆਂ। ਸੋ ਜੇ ਅਸੀਂ ਬੈਕ ਟੂ ਦਾ ਟੌਪਿਕ ਮੁੜੀਏ ਤੇ ਫਿਰ ਉਸੇ ਹੀ ਜਦੋਂ ਤੁਸੀਂ ਇੱਕ ਰੂਲਰ ਹੋ, ਸ਼ਾਹੀ ਸ਼ਾਨੋ ਸ਼ੌਕਤ ਹੈ, ਔਰ ਜਿਹੜੀ ਹੈ ਸਵੇਜ਼ ਕੈਨਾਲ ਕ੍ਰਾਸ ਕਰ ਜਾਂਦੇ ਸੀ, ਦੂਸਰੇ ਪਾਸੇ ਪਹੁੰਚ ਜਾਂਦੇ ਸੀ, ਹਾਕਮ ਬਣ ਜਾਂਦੇ ਸੀ। ਉਹਨਾਂ ਨੂੰ ਛੂਹ ਪਵਾਉਣ ਲਈ ਗੋਰੇ ਸਾਹਿਬ ਦੇ ਬੰਦਾ ਹੈ, ਉਸ ਦੇ ਤਸਮੇ ਬੰਨਣ ਲਈ ਹੈ, ਦਰਵਾਜ਼ਾ ਖੋਲਣ ਲਈ ਹੈ, ਉਸ ਨੂੰ ਸਲੂਟ ਤਾਂ ਥਾਂ ਥਾਂ ਤੇ ਵੱਜ ਰਹੇ ਨੇ। ਉਸ ਸਾਰੇ 'ਚ ਨੌਕਰ ਚਾਕਰ ਚਾਰ ਚਫੇਰਾ ਸਾਰਾ ਗੁਲਾਮੀ 'ਚ 25-30 ਹਜ਼ਾਰ ਗੋਰੇ ਜਿਹੜੇ ਨੇ ਉਹ 33 ਕਰੋੜ ਦੇ ਉੱਤੇ ਰੂਲ ਕਰ ਰਹੇ ਨੇ। ਹੁਣ ਵਕਤ ਬਿਤਾਉਣਾ ਕਿਵੇਂ? ਬਿਲਕੁਲ। ਔਰ ਉਹਦੇ ਲਈ ਉਹਨਾਂ ਨੇ ਫਿਰ ਇਹ ਜਿਹੜੀ ਗੇਮ ਆਫ ਦਾ ਲਾਰਡ ਸੀ, ਸ਼ੁਰੂ ਤਾਂ ਇੰਗਲੈਂਡ ਤੋਂ ਹੀ ਹੋਈ। ਜਿਹੜੇ ਲਾਰਡ ਸੀ, ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਲਾਸ, ਉੱਥੇ ਭਾਵੇਂ ਕਾਸਟ ਨਹੀਂ ਸੀ, ਕਲਾਸ ਸੀ, ਉਹਨਾਂ ਨੇ ਕੱਢਿਆ ਏ। 5 ਦਿਨ ਖੇਡਦੇ ਰਹੋ, ਕਦੇ ਧੁੱਪ ਪੈ ਗਈ, ਕਦੇ ਮੀਂਹ ਆ ਗਿਆ, ਕਦੇ ਨਹੀਂ ਆਇਆ, ਕਦੇ ਜਿੱਤ ਗਏ, ਕਦੇ ਡਰਾ ਹੋ ਗਿਆ, ਨਹੀਂ ਹੈ, ਸਵੇਰ ਤੋਂ ਸ਼ਾਮ ਤੱਕ ਆਪਣਾ ਜਿਹੜਾ ਇਹ ਉਸ ਚੋਂ ਨਿਕਲਿਆ। ਔਰ ਜ਼ਾਹਰ ਹੈ ਕਿ ਹੁਣ ਜਦੋਂ ਅਸੀਂ ਕਲੋਨੀਅਲ ਸਿਸਟਮ ਦੀ ਚਾਹ ਨਹੀਂ ਭੁੱਲਦੇ ਬਹੁਤੇ, ਸਾਡੇ ਜਦੋਂ ਅੱਖਾਂ ਨਹੀਂ ਖੁੱਲਦੀਆਂ ਸਵੇਰੇ ਚਾਹ ਨਾ ਮਿਲੇ, ਉਹ ਵੀ ਇਹਨਾਂ ਦੀ ਦੇਣ ਹੈ। ਇਹਨਾਂ ਨੇ ਕਿਵੇਂ ਹੁਣ ਇਹ ਉਸ ਜ਼ਮਾਨੇ 'ਚ ਥੋੜੀ ਕਿਹਾ ਜਾਂਦਾ ਸੀ ਇਹ ਘਿਓ ਦੇਸੀ ਹੈ ਤੇ ਇਹ ਅੰਗਰੇਜ਼ੀ ਹੈ। ਦੇਸੀ ਲਫ਼ਜ਼ ਘਿਓ ਦਾ ਤਾਂ ਮਤਲਬ ਘਿਓ ਸੀ। ਦੇਸੀ ਕਹਿਣ ਦੀ ਜ਼ਰੂਰਤ ਇਸ ਲਈ ਪਈ ਵੀ ਇਹਨਾਂ ਨੇ ਉਹ ਡਾਲਡਾ ਤੇ ਦੂਜਾ ਲਿਆ ਕੇ ਫ੍ਰੀ ਪੂੜੀਆਂ ਕੱਢਦੇ ਸੀ ਸਟੇਸ਼ਨਾਂ ਤੇ, ਜ਼ਬਰਦਸਤੀ ਚਾਹ ਪਿਆਉਂਦੇ ਸੀ, ਜ਼ਬਰਦਸਤੀ ਪੂੜੀਆਂ ਖਵਾਉਂਦੇ ਸੀ। ਉਹਦੇ ਤੋਂ ਆ ਗਿਆ ਜੀ ਇਹ ਦੇਸੀ ਹੈ, ਇਹ ਵਲੈਤੀ ਹੈ। ਹੁਣ ਕਰਦੇ ਫਿਰ ਉਹਨਾਂ ਇਹ ਵੀ ਕੱਢ ਲਿਆ ਜੀ ਇਹਦੇ 'ਚ ਕੋਲੈਸਟਰੋਲ ਨੇ, ਤਾਂ ਨਵੀਂ ਕਾਢਾਂ ਨੇ। ਪਰ ਮੈਂ ਗੱਲ ਕਰ ਰਿਹਾ ਲੈਗੇਸੀ ਦੀ। ਸੋ ਉਹੀ ਕ੍ਰਿਕਟ 5-5 ਦਿਨ ਖੇਡਿਆ ਜਾਣ ਵਾਲਾ, ਜਿਹਦੇ 'ਚ ਇਨ ਦਾ ਐਂਡ ਡਰਾ। ਔਰ ਤੁਸੀਂ ਉਹਨਾਂ ਹੁਣ ਤਾਂ ਚਲੋ ਇਹ T20 ਨੇ ਘੱਟੋ ਘੱਟ ਟੈਸਟ ਮੈਚਾਂ ਤੋਂ ਜਾਨ ਛਡਾਈ ਹੈ। ਅਦਰਵਾਈਜ਼ ਉਹ 5 ਦਿਨ ਦਫ਼ਤਰਾਂ 'ਚ ਨਿਕਲਦਾ, ਬਾਬੂ ਕਿੰਨਾ ਸਕੋਰ ਹੋ ਗਿਆ, ਉਹ ਵੀ ਬਾਹਰ ਨਿਕਲਦਾ ਇਹੀ ਕਰਦਾ। ਹੋਰ ਜਿਵੇਂ ਸਾਰੇ ਹੀ ਮੁਲਕ, ਔਰ ਕੱਲਾ ਮੈਂ ਭਾਰਤ ਦੇ ਹਵਾਲੇ ਨਾਲ ਨਹੀਂ, ਪਾਕਿਸਤਾਨ ਦੇ ਵਿੱਚ ਵੀ ਉਨਾ ਹੀ ਕਰੇਜ਼ ਹੈ। ਉਹੀ ਹਾਲ ਬੰਗਲਾਦੇਸ਼, ਸ੍ਰੀਲੰਕਾ, ਉਹੀ ਸਾਰੇ। ਮਤਲਬ ਐਨ। ਔਰ ਇਹ ਵੀ ਇੱਕ ਕਾਰਨ ਸੀ ਕਿ ਹੁਣ ਤਾਂ ਦੇਖੋ ਦੇਖੀ ਸ਼ਾਇਦ ਕਮਿਊਨਿਸਟ ਕੰਟਰੀਜ਼ ਨੇ ਵੀ ਆਪਣਾ ਕਰ ਲਿਆ, ਨਹੀਂ ਤਾਂ ਰਸ਼ੀਆ, ਚਾਈਨਾ, ਈਵਨ ਅਮਰੀਕਾ 'ਚ ਵੀ ਇੱਕ ਜ਼ਮਾਨੇ 'ਚ ਕ੍ਰਿਕਟ ਨਹੀਂ ਸੀ, ਕਿਉਂਕਿ ਇੱਕ ਤਾਂ ਰੈਬੈਲੀਅਨ ਵੀ ਸੀ। ਇਹਨਾਂ ਨੇ ਆਪਣਾ ਬੇਸਬਾਲ ਸ਼ੁਰੂ ਕਰ ਲਿਆ। ਪਰ ਕਮਿਊਨਿਸਟ ਕੰਟਰੀਜ਼ ਜਿਹੜੀਆਂ ਨੇ ਉਹ ਸਮਝਦੀਆਂ ਸੀ ਕਿ ਇਹ ਵੇਸਟ ਆਫ ਟਾਈਮ ਹੈ, ਔਰ ਇਹਨਾਂ ਤੋਂ ਜਾਨ ਛਡਾਓ। ਸੋ ਜ਼ਾਹਰ ਹੈ ਕਿ ਹੁਣ ਤਰੱਕੀ ਤਾਂ ਇੱਕ ਤਾਂ ਵਿਹਲਾ ਟਾਈਮ ਗੁਜ਼ਾਰਨਾ ਸੀ, ਪਰ ਹੁਣ ਟਾਈਮ ਦੇ ਨਾਲ ਜਿਹਦੇ 'ਚ ਮਨੀ ਇਨਵੋਲਵ ਹੋ ਜਾਏ। ਇੰਗਲੈਂਡ ਦੇ ਵਿੱਚ ਅੱਜ ਵੀ ਜਿਹੜਾ ਬੈਟਿੰਗ ਲਾਣਾ, ਜਿਹੜਾ ਜਿਹਨੂੰ ਸ਼ਰਤ ਲਾਣਾ ਕਹਿੰਦੇ ਨੇ, ਉਹ ਲੀਗਲ ਹੈ, ਗੈਂਬਲਿੰਗ। ਉਹਨਾਂ ਨੇ ਉੱਥੇ ਗੈਂਬਲਿੰਗ ਦੇ ਵੀ ਅੱਡੇ, ਰੇਸ ਕੋਰਸ ਕੀ ਸੀ। ਹੁਣ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਕੈਲਕਟਾ ਤੋਂ ਲੈ ਕੇ ਭਾਰਤ ਦੇ ਜਿਹਨੂੰ ਮਹਾਨਗਰ ਕਹਿੰਦੇ ਨੇ, ਪਾਕਿਸਤਾਨ 'ਚ ਵੀ ਰੇਸ ਕੋਰਸ ਮੈਦਾਨ ਉਹੀ ਸੀ, ਰੇਸਾਂ ਲੱਗਦੀਆਂ ਸੀ ਘੋੜਿਆਂ ਦੀਆਂ, ਉਹਨਾਂ ਦੇ ਉੱਤੇ ਤੁਸੀਂ ਮਨੀ ਲਾ ਰਹੇ ਹੋ, ਗੈਂਬਲਿੰਗ। ਚਾਰ ਚੁਫੇਰੇ ਇਹ ਕੰਮ ਸ਼ੁਰੂ ਕੀਤਾ। ਸੋ ਇੰਗਲੈਂਡ ਵਾਲਿਆਂ ਨੇ ਤਾਂ ਉਹ ਜ਼ਿਆਦਾ ਇਮਾਨਦਾਰ ਰਹੇ ਇਸ ਪੱਖੋਂ। ਉਹਨਾਂ ਨੂੰ ਪਤਾ ਹੈ ਕਿ ਜੀ ਇਹ ਜਿਹੜਾ ਅਲਟੀਮੇਟਲੀ ਸੱਟੇਬਾਜ਼ੀ ਸਾਡੇ ਜਿਹਨੂੰ ਲਫ਼ਜ਼ ਕਹਿੰਦੇ, ਉਹਨਾਂ ਨੇ ਉਹਨੂੰ ਲੀਗਲ ਬਣਾਇਆ ਹੋਇਆ। ਹੁਣ ਗੱਲ ਜੇ ਪਿਛਲੇ ਸਾਲਾਂ ਦੀ ਕਰੀਏ, ਹੌਲੀ ਹੌਲੀ ਉਸ ਸਾਰੇ 'ਚੋਂ ਸੱਟੇਬਾਜ਼ੀ, ਰੇਸ ਕੋਰਸ 'ਚੋਂ ਨਿਕਲਦੇ ਆ ਮੈਚ ਫਿਕਸਿੰਗ ਦੀ ਗੱਲ ਵੀ ਆ ਗਈ। ਔਰ ਉਹਦੇ 'ਚ ਜੇ ਮੈਂ ਨਾਂ ਲੈਣ ਲੱਗਾ ਤਾਂ ਇੱਕ ਤਾਂ ਵਕਤ ਮੇਰਾ ਜ਼ਾਇਆ ਹੋਏਗਾ, ਮੈਂ ਵੈਸੇ ਰਿਸਰਚ ਵੀ ਨਹੀਂ ਕੀਤਾ, ਪਰ ਮੈਨੂੰ ਪਤਾ ਹੈ ਵੀ ਇਹ ਬਹੁਤ ਸਾਰੀ ਜਿਹੜੀ ਖੇਡ ਨੂੰ, ਜਿਵੇਂ ਇੱਥੇ ਉਹ ਜਿਹੜੀਆਂ ਜਾਲੀ ਜਿਹੀਆਂ ਕੁਸ਼ਤੀਆਂ ਹੁੰਦੀਆਂ ਨੇ, ਭਲਵਾਨ ਰਲ ਕੇ ਕਰਦੇ ਹੁੰਦੇ ਸੀ, ਉਹ ਤਾਂ ਇੱਕ ਪੂਰਾ ਚੈਨਲ ਹੁੰਦਾ ਉਹਨਾਂ ਦਾ, ਲੋਕ ਦੇਖਦੇ ਨੇ, ਇਹ ਕਈਆਂ ਨੂੰ ਬੜੇ ਫੇਵਰੇਟ ਲੱਗਦਾ। ਹੁਣ ਤਾਂ ਜਿਹਨਾਂ ਨੂੰ ਅਸਲੀ ਕਹਿੰਦੇ ਨੇ ਉਹ ਵੀ ਰਲ ਕੇ ਖੇਡਣ ਵਾਲਾ ਹੋ ਗਿਆ ਕੰਮ। ਸੋ ਕ੍ਰਿਕਟ 'ਚ ਤਾਂ ਮੈਚ ਫਿਕਸਿੰਗ ਔਰ ਕਿਸ ਲੈਵਲ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ, ਜਦੋਂ ਕੋਈ ਜਿਹੜਾ ਐਕਸਪੋਜ਼ ਹੋ ਜਾਂਦਾ ਕੋਈ ਸਕੈਂਡਲ, ਫਿਰ ਪਤਾ ਲੱਗਦਾ ਕਿ ਭਾਈ ਆਹ ਤਾਂ ਇਹ ਹੋਇਆ। ਸੋ ਮਤਲਬ ਅਸੀਂ ਬਹੁਤ ਵਾਰ ਸਿਆਸੀ ਤੌਰ ਤੇ ਤਾਂ ਇਹ ਐਕਸਪ੍ਰੈਸ਼ਨ ਯੂਜ਼ ਕਰਦੇ ਕਿ ਟਰੱਕ ਦੀ ਬੱਤੀ ਦੇ ਮਗਰ ਲਾਤਾ, ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਮੈਨੂੰ ਬਹੁਤ ਵਾਰ ਇਹ ਲੱਗਦਾ ਹੈ ਕਿ ਭਾਵੇਂ ਇਹਨੂੰ ਐਂਟਰਟੇਨਮੈਂਟ ਦੇ ਨਾਂ ਥੱਲੇ ਅੱਜ ਇੰਨੀ ਵੱਡੀ ਬਿਜ਼ਨਸ ਬਣ ਗਈ ਹੈ, ਇੰਨੀ ਮਨੀ ਇਨਵੋਲਵਡ ਹੈ,
ਇੰਨੇ ਲੋਕਾਂ ਦਾ ਫਿਊਚਰ ਜਿਹੜਾ ਹੈ, ਉਹਨਾਂ ਦੀ ਰੋਟੀ ਰੋਜ਼ੀ ਵੀ ਜੁੜ ਗਈ। ਜਦੋਂ ਵੱਡਾ ਖਾਂਦਾ ਹੈ ਸਾਹਿਬ, ਛੋਟੇ ਨੂੰ ਵੀ ਕੁਝ ਨਾ ਕੁਝ ਮਿਲਦਾ ਹੈ। ਬਿਲਕੁਲ ਇਹੀ ਕਾਰਨ ਹੈ ਜਦੋਂ ਅਮਰੀਕਾ 'ਚ ਇੱਕ ਸਟੇਜ ਦੇ ਉੱਤੇ ਇਹ ਲੌਬੀ ਚੱਲੀ ਕਿ ਵੀ ਇਹ ਜਿਹੜੀ ਹੈਵੀ ਵੇਟ ਬਾਕਸਿੰਗ ਹੈ, ਹੁਣ ਭਾਵੇਂ ਉਹ ਕੈਸਿਸ ਕਲੇ ਹੋਏ ਜਿਹੜਾ ਮੁਹੰਮਦ ਅਲੀ ਬਣਿਆ ਜਾਂ ਮਾਈਕ ਟਾਈਸਨ ਕੀ ਹੈ ਉਹਦਾ ਨਾਂ, ਜੇ ਤੁਸੀਂ ਕਦੇ ਵੀ ਇਹਨਾਂ ਦੇ ਜਿਹੜੇ ਹੈਵੀ ਇਹ ਸਾਰੇ ਬਾਕਸਰ ਨੇ, ਇਹ ਐਂਡ ਦੇ ਅੱਧਿਓਂ ਜ਼ਿਆਦਾ ਤਾਂ ਇਹਨਾਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ, ਮੈਂਟਲੀ ਸਿਕਨੈਸ ਮਾਰ ਕੇ ਮੁੱਕੇ ਇੱਕ ਦੂਜੇ ਦੇ ਸਿਰ ਦੇ ਵਿੱਚ ਜਿਹੜਾ ਉਹ ਸਾਰਾ ਹਿਲ ਜਾਂਦਾ ਉਹਨਾਂ ਦਾ ਸਾਰਾ ਮੈਟਰ। ਔਰ ਜੇ ਕੋਈ ਪਾਰਕਿੰਸਨਿਜ਼ਮ ਦਾ ਸ਼ਿਕਾਰ ਹੁੰਦਾ ਹੈ, ਕੋਈ ਹੋਰ ਸਾਈਕਿਕ ਬਿਮਾਰੀਆਂ ਦਾ ਹੁੰਦਾ ਹੈ, ਔਰ ਇਹਦੇ ਔਰ ਬਰੂਟਲ ਹੁੰਦਾ ਹੈ। ਤੁਸੀਂ ਬਾਕਸਿੰਗ ਜਦੋਂ ਦੇਖਦੇ ਹੋ ਬਰੂਟਲ ਬੁਰਾ ਹਾਲ ਹੁੰਦਾ। ਲੇਕਿਨ ਜਦੋਂ ਇਸ ਦੇ ਉੱਤੇ ਇਹ ਹੋਇਆ ਕਿ ਬਈ ਇਹ ਇਨਹਿਊਮਨ ਹੈ, ਰੋਕਿਆ ਜਾਏ, ਕਿਉਂਕਿ ਇੱਕ ਜ਼ਮਾਨਾ ਸੀ ਅਮਰੀਕਾ ਦੇ ਵਿੱਚ ਜਿਹੜੇ ਅਫਰੀਕਨ ਅਮਰੀਕਨ ਨੇ, ਜਿਨ੍ਹਾਂ ਨੂੰ ਬਲੈਕਸ ਕਿਹਾ ਜਾਂਦਾ ਉਸ ਜ਼ਮਾਨੇ 'ਚ, ਉਹਨਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਸੀ ਅੱਗੇ ਆਉਣ ਦਾ। ਸਿਰਫ 2 ਫੀਲਡ ਸੀ ਜਿਹਦੇ 'ਚ ਅਮਰੀਕਨ ਗੋਰੇ ਦਾ ਰੇਸਿਜ਼ਮ ਮੁੱਕ ਜਾਂਦਾ ਸੀ, ਇੱਕ ਸਪੋਰਟਸ ਦਾ, ਦੂਸਰਾ ਐਂਟਰਟੇਨਮੈਂਟ ਦਾ। ਇਸ ਲਈ ਤੁਸੀਂ ਮਿਊਜ਼ਿਕ ਇੰਡਸਟਰੀ 'ਚ ਇਹਨਾਂ ਦੇ ਰੈਪ, ਜੈਜ਼, ਉਹਨਾਂ ਸਾਰਿਆਂ ਨੂੰ, ਦੂਜੇ ਤਾਂ ਬਾਅਦ 'ਚ ਆਏ, ਉਹਦੇ 'ਚ ਉਹਨਾਂ ਦਾ ਹੀ ਸੀ, ਕਿਉਂਕਿ ਉਹਦੇ 'ਚ ਵੈਸੇ ਵੀ ਉਹਨਾਂ ਦਾ ਜੇ ਫੇਫੜਿਆਂ 'ਚ ਹਵਾ ਜ਼ਿਆਦਾ ਹੁੰਦੀ ਦਾ ਇੰਸਟਰੂਮੈਂਟ ਪਲੇ ਕਰਦੇ ਨੇ। ਔਰ ਵਿਚਾਰੇ ਜਦੋਂ ਗੁਲਾਮੀ ਦੇ ਵਿੱਚ ਹੁੰਦੇ ਸੀ, ਤੁਸੀਂ ਉਹਨਾਂ ਨੂੰ ਲੇਬਰ ਕਰਾ ਰਹੇ ਹੋ, ਦੂਜਾ ਉਹ ਵਿਚਾਰੇ ਇਕੱਠੇ ਹੀ ਗਾਉਂਦੇ ਵੀ ਸੀ। ਔਰ ਜਿੱਥੋਂ ਆਏ ਵੀ ਅਫਰੀਕਾ, ਜੇ ਕੁਦਰਤੀ ਲਾਈਫ ਦੇਖੀਏ ਜਦੋਂ ਇਨਸਾਨ ਨੇ ਜ਼ਿੰਦਗੀ ਸ਼ੁਰੂ ਕੀਤੀ, ਮੈਂ ਥੋੜੀ ਸੀ ਜਿਵੇਂ ਅੱਜ ਮਸ਼ੀਨ ਬਣਿਆ ਹੋਇਆ ਸਾਰਾ ਕੁਝ। ਤੁਸੀਂ ਕੁਦਰਤ ਦੀ ਗੋਦ ਚੋਂ, ਜਾਂ ਜਿਹੜੇ ਕੁਦਰਤ ਦੀ ਗੋਦ 'ਚ ਰਹਿੰਦੇ ਨੇ, ਇਹੀ ਕਾਰਨ ਹੈ ਕਿ ਸਾਡੇ ਖਿੱਤੇ 'ਚ ਵੀ ਜਿਹੜਾ ਸਭ ਤੋਂ ਵਧੀਆ ਜੇ ਕੋਈ ਫੋਕ ਮਿਊਜ਼ਿਕ ਹੈ, ਟਿਊਨਸ ਨੇ, ਪਹਾੜੀ ਗੀਤ ਨੇ, ਕਿਉਂਕਿ ਉਹੀ ਪਹਾੜੀਆਂ ਇਕਾਂਤ, ਕੋਈ ਬੰਸਰੀ ਵਜਾ ਰਿਹਾ ਹੈ, ਕੋਈ ਗੀਤ, ਕੋਈ ਉਹਨਾਂ ਦਾ ਮਿਹਨਤ ਕਰਨ ਵਾਲੇ ਲੋਕ, ਮਿਹਨਤ ਕਸ਼, ਜਦੋਂ ਉਹਨਾਂ ਨੂੰ ਫੁਰਸਤ ਮਿਲਦੀ ਹੈ ਤੇ ਤੁਸੀਂ ਉਹਨਾਂ ਦੇ ਵਿੱਚੋਂ ਦੇਖਦੇ ਹੋ। ਹੁਣ ਇਹ ਵੀ ਇੱਕ ਰੀਜ਼ਨ ਸੀ ਕਿ ਵੀ ਅਮਰੀਕਾ 'ਚ ਇਹੀ 2 ਫੀਲਡ ਜਿਹੜੇ ਨੇ, ਇੱਕ ਮਿਊਜ਼ਿਕ ਦਾ ਐਂਟਰਟੇਨਮੈਂਟ ਇੰਡਸਟਰੀ 'ਚ ਉਹਦੇ 'ਚ, ਔਰ ਦੂਸਰਾ ਸਪੋਰਟਸ, ਕਿਉਂਕਿ ਲੰਮੇ ਟੰਮੇ ਜਦੋਂ ਨਾਜ਼ੀ ਜਰਮਨੀ ਦੇ ਵਿੱਚ ਵੀ 1936 ਦੀਆਂ ਓਲੰਪਿਕਸ ਦੇ ਵਿੱਚ ਜਿਹੜਾ ਉਹ ਜਿੱਤ ਕੇ ਆਇਆ ਇੱਕ ਅਫਰੀਕਨ ਅਮਰੀਕਨ, ਅਮਰੀਕਾ ਨੇ ਉਹਨੂੰ ਪ੍ਰਾਈਡ ਸਮਝਿਆ। ਹਾਲਾਂ ਪਹਿਲਾਂ ਉਹਦੇ ਤੇ ਹੀ ਡਿਬੇਟ ਹੁੰਦੀ ਰਹੀ, ਉਹਨੂੰ ਨਹੀਂ ਸੀ ਕਿ ਵੀ ਉਹ ਉਹਦੇ ਨਾਜ਼ੀ ਹਿਟਲਰ ਦੇ ਮੂੰਹ ਤੇ ਚਪੇੜ ਸੀ ਕਿ ਸੁਪੀਰੀਅਰ ਰੇਸ, ਵਾਈਟ ਰੇਸ ਦਾ ਕਾਨਸੈਪਟ, ਕਾਲਾ ਬੰਦਾ ਜਿੱਤ ਰਿਹਾ ਹੈ, ਉਹ ਜਿਹੜੀ ਵੀ ਉਹਨਾਂ ਦੀ ਰੇਸ ਸੀ। ਸੋ ਇਹ ਇੱਕ ਵੱਖਰੀ ਥਾਂ ਹੈ। ਲੇਕਿਨ ਅਮਰੀਕਾ 'ਚ ਇਹਦੇ ਖਿਲਾਫ ਅਫਰੀਕਨ ਅਮਰੀਕਨ ਹੀ ਖੜੇ ਹੋ ਗਏ ਕਿ ਜੀ ਆਹੀ ਤਾਂ ਇੱਕ ਪ੍ਰੋਫੈਸ਼ਨ ਹੈ ਜਿਹਦੇ 'ਚ ਅਸੀਂ ਹੈਗੇ ਤੇ ਤੁਸੀਂ ਸਾਨੂੰ ਇਹ ਕਰ ਰਹੇ ਹੋ। ਹੁਣ ਜੇ ਅਸੀਂ ਅੱਜ ਕਹੀਏ ਕ੍ਰਿਕਟ ਦੇ ਖਿਲਾਫ, ਤੇ ਉੱਥੇ ਤਾਂ ਹਰ ਗਲੀ ਮੁਹੱਲੇ 'ਚ ਬੱਚੇ ਦੇ ਹੱਥ 'ਚ। ਲੇਕਿਨ ਇਹਨੇ ਜਿਹੜਾ ਓਵਰਆਲ ਜੇ ਅਸੀਂ ਦੇਖੀਏ ਕਿ ਜਿਹੜੀਆਂ ਸਾਡੀਆਂ ਨੇਟਿਵ ਗੇਮਸ ਸੀ, ਜਿਨ੍ਹਾਂ ਦੇ ਵਿੱਚ ਹਾਕੀ ਖਾਸ ਤੌਰ ਤੇ ਜੇ ਪੰਜਾਬ ਦੇ ਹਵਾਲੇ ਨਾਲ ਦੇਖਿਆ ਜਾਏ, ਜਾਂ ਭਾਵੇਂ ਕਦੇ ਵੀ ਕਬੱਡੀ ਤਾਂ ਓਲੰਪਿਕ ਲੈਵਲ ਤੇ ਨਹੀਂ ਆਈ, ਉਹ ਤਾਂ ਵੈਸੇ ਹੀ ਦੇਸੀ ਲੈਵਲ ਤੇ ਹੀ ਕੰਮ ਹੈ, ਪਰ ਨਿੱਕੀਆਂ ਨਿੱਕੀਆਂ ਖੇਡਾਂ ਜਿਨ੍ਹਾਂ 'ਚ ਬਾਸਕਟਬਾਲ, ਵਾਲੀ, ਭਾਵੇਂ ਇਹਦੇ 'ਚ ਵੀ ਯੂਰਪ ਦਾ, ਔਰ ਖਾਸ ਤੌਰ ਤੇ ਜਿਹਨੂੰ ਇੱਥੇ ਸੌਕਰ ਕਹਿੰਦੇ ਨੇ, ਉੱਥੇ ਫੁੱਟਬਾਲ, ਉਹ ਵੀ ਅੰਗਰੇਜ਼ਾਂ ਨੇ ਫੌਜ ਜਾਂ ਦੂਜੇ 'ਚ ਫਿੱਟ ਰੱਖਣ ਲਈ ਕੀਤਾ। ਪਰ ਤੁਸੀਂ ਜੇ ਕੁੱਲ ਮਿਲਾ ਕੇ ਦੇਖੋਗੇ ਕਿ ਇਹ ਕ੍ਰਿਕਟ ਉਸ ਵੱਡੇ ਟਰੀ ਵਾਂਗ, ਸਨ ਟਰੀ ਵਾਂਗ, ਜਿਹਦੀ ਬਾਕੀ ਜਿਹੜੀਆਂ ਸਾਰੀਆਂ ਖੇਡਾਂ ਨੇ ਉਹ ਸ਼ੇਡ ਪਲਾਂਟਸ ਬਣ ਗਏ, ਉਹਦੇ ਵਿੱਚ ਹੀ ਜਿਹੜਾ ਹੈ ਉਹਨਾਂ ਨੇ ਦਮ ਤੋੜ ਦਿੱਤਾ। ਔਰ ਸਰਕਾਰਾਂ ਦਾ ਜ਼ੋਰ ਵੀ, ਮਨੀ ਇਹਦੇ 'ਚ ਇਨਵੋਲਵ ਹੋ ਗਈ। ਜਿਹੜੇ ਟੌਪ ਸਟਾਰ ਬਣਦੇ ਨੇ ਉਹ ਬਾਅਦ ਦੇ ਵਿੱਚ ਇੱਕ ਤਾਂ ਮੈਚ ਜਿੱਤਣ ਵੇਲੇ ਜੇ ਸੱਟੇਬਾਜ਼ੀ 'ਚ ਰਲੇ ਹੋਣ, ਫਿਰ ਹੋਰ ਵੀ ਬਾਅਦ ਦੇ ਵਿੱਚ ਬ੍ਰਾਂਡ ਐਂਬੈਸਡਰ ਸਾਰੀ ਉਮਰ, ਫਿਰ ਕਿਤੇ ਕੋਈ ਕੋਚ ਲੱਗ ਗਿਆ, ਕਿਤੇ ਕੋਈ ਹੋਰ ਲੱਗ ਗਿਆ, ਦੂਸਰੇ ਇੰਟਰ ਕੰਟਰੀ ਉਹਨਾਂ ਨੂੰ। ਸੋ ਇਸ ਸਾਰੇ ਦੇ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਭਾਈ ਕ੍ਰਿਕਟ ਇੱਕ ਖੇਡ ਦਾ ਨਾਂ ਨਹੀਂ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ ਕਿ ਕਿਨੇ LPW ਕੀਤਾ, ਕਿਨੇ ਛਿੱਕਾ ਮਾਰਿਆ, ਕਿਨੇ ਕੀ ਕੀਤਾ। ਇਹਦੀ ਸ਼ੁਰੂਆਤ ਕਿੱਥੋਂ ਹੋਈ ਔਰ ਅਲਟੀਮੇਟਲੀ ਇਨ ਦਾ ਐਂਡ ਅੱਜ ਜੇ ਦੇਖਿਆ ਜਾਏ ਤੇ ਇਹ ਬੜੀ ਵੱਡੀ ਮਨੀ ਗੇਮ ਹੈ, ਪੈਸਾ ਇਹਦੇ 'ਚ ਹੈ, ਸੱਟੇਬਾਜ਼ੀ ਵੱਡੇ ਲੈਵਲ ਤੇ ਹੈ। ਔਰ ਉਸ ਸਾਰੀ ਬੈਕਗ੍ਰਾਉਂਡ 'ਚ ਹੁਣ ਜੇ T20 ਦੀ ਗੱਲ ਕਰੀਏ, ਔਰ ਮੈਂ ਤਾਂ ਸਮਝਦਾ ਸੀ ਸ਼ਾਇਦ ਇਹ 20 ਮੈਚ ਹੁੰਦੇ ਨੇ, ਪਰ ਇਹ 20 ਓਵਰਸ ਦੇ ਵਿੱਚ ਡਿਸਾਈਡ ਕਰਨਾ ਹੁੰਦਾ ਹੈ ਕਿ ਜੀ ਕੀ ਹੁੰਦਾ ਹੈ। T20 UAE ਦੇ ਵਿੱਚ ਜਿੱਥੇ ਪਹਿਲਾ ਮੈਚ ਭਾਰਤ ਔਰ ਪਾਕਿਸਤਾਨ ਦਾ ਬੀਤੇ ਕੱਲ ਦੁਬਈ ਦੇ ਵਿੱਚ ਹੋਇਆ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸ਼ਾਇਦ ਪਾਕਿਸਤਾਨ ਔਰ ਨਿਊਜ਼ੀਲੈਂਡ ਦਾ ਵੀ ਹੋਣਾ, ਇਹ ਇੱਕ ਵੱਡੀ ਦਿਲਚਸਪੀ ਦਾ ਵਾਇਸ ਸੀ।
ਕੱਲਾ ਇਹੀ ਨਹੀਂ ਇਹ ਹੁੰਦਾ, ਜਦੋਂ ਵੀ ਕਿਤੇ ਕਾਮਨਵੈਲਥ ਤੋਂ ਲੈ ਕੇ ਓਲੰਪਿਕ ਤੱਕ ਭਾਰਤ ਪਾਕਿਸਤਾਨ ਕਿਤੇ ਵੀ ਭਿੜਨਵੇਂ ਹੀ ਹੁੰਦਾ ਹੈ ਕਿ ਦੋ ਮੁਲਕਾਂ ਦੀਆਂ ਫੌਜਾਂ ਭਿੜ ਰਹੀਆਂ ਨੇ। ਬਿਲਕੁਲ। ਔਰ ਜਿਹੜੇ ਸਾਰੇ ਹਾਲਾਤ ਬਣੇ ਹੋਏ ਨੇ, ਜਿਸ ਕਿਸਮ ਦਾ ਭਾਰਤ 'ਚ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ, ਉਹਨਾਂ ਦਾ ਰਵੱਈਆ, ਜੋ ਕੁਝ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਮਾਈਨੋਰਟੀਜ਼ ਨਾਲ ਕਰ ਰਹੇ ਨੇ, ਸ਼ਾਇਦ ਪਾਕਿਸਤਾਨ ਨੂੰ ਚੀਅਰ ਅਪ ਹੋਣ ਦੇ ਲਈ ਜਿਹੜਾ ਇੱਕ ਇਸ ਕਿਸਮ ਦੀ ਯੂਨੀਕ ਵਿਕਟਰੀ ਦੀ ਲੋੜ ਵੀ ਸੀ। ਹਾਲਾਂਕਿ ਜੇ ਇਹੀ ਉਹੀ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਕਹਿੰਦੇ ਜੀ ਕਿ ਵੀ ਜਦੋਂ ਤਾਂ ਅਸੀਂ ਜਿੱਤ ਕੇ ਆਈਏ ਫਿਰ ਤਾਂ ਦਿਨ ਵੇੜੇ 에ਅਰਪੋਰਟ ਤੇ ਭਾਵੇਂ ਜਿੰਨੇ ਮਰਜ਼ੀ ਤੋਹਫੇ ਹੋਣ ਉਹਨੇ ਘੱਟ ਨੇ। ਕਹਿੰਦੇ ਵੀ ਜਦੋਂ ਅਸੀਂ ਹਾਰੇ ਹੋਈਏ ਫਿਰ ਕੱਲੇ ਅੱਧੀ ਰਾਤ ਨੂੰ ਕੋਈ 에ਅਰਪੋਰਟ ਤੋਂ ਵੀ ਉਤਰਦੇ ਬਿਨਾਂ ਦੱਸੇ, ਉਹ ਵੀ ਮੂੰਹ ਲੁਕਾਇਆ ਹੁੰਦਾ ਵੀ ਲੋਕਾਂ ਨੇ ਛਿੱਤਰ ਫੇਰਨੇ। ਹੁਣ ਇਹ ਸਾਰਾ ਇੱਕ ਮਾਹੌਲ ਵੀ ਤੁਸੀਂ ਇਹਦੇ ਚੋਂ ਦੇਖੋਗੇ। ਹੁਣ ਕਹੀ ਜਾਓ ਜੀ ਸਪੋਰਟਸਮੈਨ ਸਪਿਰਿਟ, ਸਪੋਰਟਸਮੈਨਸ਼ਿਪ, ਇਹ ਨਹੀਂ, ਅਸੀਂ ਸਾਰੇ ਜਿੱਤ ਨੂੰ ਹੀ ਜਿਵੇਂ ਕਹਿੰਦੇ ਨੇ ਕਿ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਬਾਪੂ ਤੇ ਜਿੱਤਦਾ ਹੀ ਹੁੰਦੇ ਨੇ ਸਾਰੇ। ਸੋ ਕੋਈ ਜੇ ਇਸ ਐਂਗਲ ਤੋਂ ਦੇਖੀਏ ਤਾਂ ਜ਼ਾਹਰ ਹੈ ਸਾਡਾ ਵੀ ਮੁਬਾਰਕਬਾਦ ਦੇਣਾ ਬਣਦਾ ਹੈ ਪਾਕਿਸਤਾਨ ਨੂੰ। ਔਰ ਜਿਵੇਂ ਤੁਸੀਂ ਕਿਹਾ ਵੀ ਵਿਆਹ ਦਾ ਜਸ਼ਨ ਵਰਗਾ ਮਾਹੌਲ ਹੈ ਸਾਰੇ ਪਾਸੇ। ਔਰ ਦਿਲਚਸਪ ਗੱਲ ਇਹ ਹੈ ਵੀ ਸੋਸ਼ਲ ਮੀਡੀਆ ਤੇ ਜਿੱਥੇ ਪਾਕਿਸਤਾਨੀ ਜਿਹੜੇ ਡਾਇਸਪੋਰਾ 'ਚ ਵੀ ਨੇ ਉਹ ਤਾਂ ਜਸ਼ਨ ਮਨਾ ਹੀ ਰਹੇ ਸੀ, ਉਹਨਾਂ ਦੇ ਨਾਲ ਖਾਲਿਸਤਾਨੀ ਵੀ, ਸਿੱਖ ਵੀ, ਪੰਜਾਬੀ ਵੀ, ਉਹ ਔਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੂੰ ਥਾਂ ਨਹੀਂ ਸੀ ਲੱਭ ਰਹੀ ਕਿੱਥੇ। ਸੋ ਉਹ ਇੱਕ ਆਪਣੀ ਕਿਸਮ ਦਾ ਮਾਹੌਲ ਹੁੰਦਾ ਹੈ। ਔਰ ਇਹ ਵੀ ਮੇਰਾ ਖਿਆਲ, ਕਿਉਂਕਿ ਹਰ ਚੀਜ਼ ਇੱਕ ਪਾਸੇ ਜਿੱਥੇ ਮਨੀ ਪਲੇਇੰਗ ਫੈਕਟਰ ਹੈ ਕਾਮਨ ਬੰਦੇ ਦੇ ਲਈ ਜਿਹੜੀ ਹੈ ਉਹ ਪੋਲੀਟੀਕਲ ਜਾਂ ਉਸ ਖਿੱਤੇ ਦੀ ਪੋਲਿਟਿਕਸ ਕਿ ਵੀ ਇਹ ਉਹਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਲੇਕਿਨ ਹੈਵਿੰਗ ਸੈਡ ਦੈਟ, ਹੁਣ ਕੁਦਰਤੀ ਅਨਫੋਰਚੂਨੇਟਲੀ ਭਾਰਤ ਮਾਤਾ ਲਈ ਕਰਵਾ ਚੌਥ ਵੀ ਸੀ। ਔਰ ਕਰਵਾ ਚੌਥ ਸਾਡੇ ਜਿਹੜੇ ਦੂਸਰੇ ਵਿਊਅਰਸ ਦੇ ਲਈ ਹੈ ਕਿ ਭਾਈ ਇਹ ਪਤਨੀਆਂ ਆਪਣੀ ਪਤੀ ਲਈ ਭੁੱਖਾ ਰਹਿੰਦੀਆਂ, ਪਰ ਖਾਣਾ ਉਦੋਂ ਹੀ ਹੁੰਦਾ ਹੈ ਜਦੋਂ ਸ਼ਾਮ ਨੂੰ ਚੰਦਰਮਾ ਨਜ਼ਰ ਆਏ, ਉਹ ਵੀ ਇੱਕ ਛਾਨਣੀ ਦੇ ਵਿੱਚੋਂ ਦੇਖਦੇ ਨੇ। ਔਰ ਐਸਾ ਹੋਇਆ ਕਿ ਮੌਨਸੂਨ ਤਾਂ ਚਲੋ ਜੁਲਾਈ ਅਗਸਤ ਹੁੰਦਾ ਹੀ ਹੈ, ਲੇਕਿਨ ਕੱਲ ਕੋਈ ਐਸਾ ਦਿਨ ਸੀ ਕਿ ਕੇਰਲਾ ਤੋਂ ਲੈ ਕੇ ਦਿੱਲੀ ਤੱਕ ਇੰਨੇ ਮੀਂਹ ਪਏ ਸਾਰਾ ਦਿਨ, ਰਾਤ ਤੱਕ ਚੰਦਰਮਾ ਹੀ ਨਹੀਂ ਨਜ਼ਰ ਆਇਆ। ਭੁੱਖੀਆਂ ਬੈਠੀਆਂ ਜਨਾਨੀਆਂ। ਫਿਰ ਉਹ ਵਕਤ ਪੈ ਗਿਆ ਭਾਰਤ ਦੇ ਵਿੱਚ ਕਿ ਵੀ ਚੰਦਰਮਾ ਨਹੀਂ ਚੜਿਆ, ਚੰਦਰਮਾ ਪਾਕਿਸਤਾਨ ਨੇ ਦਿਖਾਤਾ ਜੇ ਉਧਰ ਨਹੀਂ ਚੜਿਆ, ਉਹ ਦੁਬਈ ਚ ਚੜ ਪਿਆ ਨਾ। ਪਰ ਉਹ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਫਿਰ ਕਿਵੇਂ ਉਹਨਾਂ ਮਾਈਆਂ ਵਿਚਾਰੀਆਂ ਨੇ ਆਪਣੇ ਘਰ ਵਾਲਿਆਂ ਦੀ ਕਿਵੇਂ ਸਾਰ, ਕਹਿੰਦਾ ਜੀ ਫਿਰ ਪੰਡਤਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਸ਼ਿਵ ਜੀ ਦੀ ਫੋਟੋ ਦੇਖ ਕੇ ਵਰਤ ਤੋੜ ਲਓ। ਚੰਦਰਮਾ ਤਾਂ ਦੱਸਿਆ। ਮੈਂ ਕਿਹਾ ਵੀ ਹੁਣ ਮੈਂ ਕਿਹਾ ਜੀ ਇਸ ਲਈ ਕਿਉਂਕਿ ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚ ਚੰਦਰਮਾ ਲਟਕ ਰਿਹਾ ਹੁੰਦਾ। ਹਾਂ, ਸੋ ਮੈਂ ਕਿਹਾ ਵੀ ਉਹਨਾਂ ਨੂੰ ਵੀ ਅਸਮਾਨ 'ਚ ਤਾਂ ਨਹੀਂ ਨਜ਼ਰ ਆਇਆ, ਉਹ ਤਾਂ ਦੁਬਈ 'ਚ ਚੜ ਪਿਆ। ਲੇਕਿਨ ਇੱਕ ਤਾਂ ਇਹ ਮੁਸੀਬਤ ਹੋ ਗਈ ਉਹਨਾਂ ਵਿਚਾਰੀਆਂ ਦੇ, ਉਹ ਜਿਹੜੇ ਸਾਰੇ ਅਰਮਾਨ ਨੇ ਉਹ ਰਹਿ ਗਏ, ਉਹ ਜਟਾਵਾਂ ਦਾ ਚੰਦਰਮਾ ਉਹਨਾਂ ਨੂੰ ਦੇਖਣਾ ਪਿਆ। ਇੱਕ ਤਾਂ ਉਧਰ ਜਿਹੜਾ ਉਹਨਾਂ ਨੇ ਕਿਹਾ ਤੇ ਉਹ ਕਿਸੇ ਨੇ ਪੰਜਾਬੀ 'ਚ ਕਿਹਾ ਆ ਲੋ ਇੱਥੇ ਕੀ ਚੰਨ ਚੜ੍ਹਨਾ ਸੀ, ਤੁਹਾਡੇ ਕ੍ਰਿਕਟ ਵਾਲਿਆਂ ਨੇ ਉੱਥੇ ਚੰਨ ਚਾੜ੍ਹਦਾ ਸੀ। ਮੈਂ ਕਿਹਾ ਇਹ ਵੀ ਪੰਜਾਬੀ ਦੀ ਰਿਚਨੈਸ ਹੈ। ਉਹਨੇ ਕਿਹਾ ਵੀ ਚਾੜ ਆਇਆ ਚੰਨ, ਪਰ ਇੱਥੇ ਨਹੀਂ ਚੜਿਆ। ਹੁਣ ਇੱਕ ਪਾਸੇ ਤਾਂ ਇਹ ਐਂਗਲ ਇਸ ਦਾ ਜਿਹਦੇ 'ਚ ਜਿਹੜੇ ਸਾਰੇ ਉਹਨਾਂ ਦੇ ਐਂਕਰ ਔਰ 3-3 ਫੁੱਟੀਆਂ ਐਂਕਰਾਂ ਜਿਹੜੀਆਂ ਪਿਛਲੇ 24 ਘੰਟੇ ਪਹਿਲਾਂ ਤੱਕ 6-6 ਫੁੱਟ ਉਛਲ ਰਹੀਆਂ ਸੀ, दुश्मन को धूल चटा देंगे और हमारे विराट कोहली हमारे फलाने, वो बेचारियां मुंह लटका के उत्थों खिसकियां जिवें गधे दे सिर तो सिंग गायब होंदे, मुड़ के लभियां नहीं है। लेकिन इस सारे दे नाल मैं, क्योंकि ये नहीं है भी असी हर गल च साजिश देखते हैं, हर एक लेटेड एंगल भी हुंदा है। क्योंकि इन्हां दे T20 तक जे हुण तुसी UAE टाइमिंग पहला तो एज ए पोलीटिकल तुसी देखो, यही UAE है जिन्हें इंडिया और पाकिस्तान दे विच विचोलगी करवाई, लाइन ऑफ कंट्रोल दे उत्ते जिहड़ा है वो सीज फायर होया, जिथे UAE दे एंबेसडर ने भी स्टैनफोर्ड यूनिवर्सिटी च गया और इनू किसी ने डिनाई नहीं कीता। अजे पिछले हफ्ते असी जिक्र करके हटे हैं कि UAE दुबई ने जिथे मैच होया बिलियंस ऑफ डॉलर्स का कॉन्ट्रैक्ट भारत दे नाल साइन कीता है जम्मू कश्मीर दे विच इंफ्रास्ट्रक्चर डिवेलप करने दे लई, क्योंकि उहदे नाल जिहड़ी कश्मीर दी पोजीशन है आर्टिकल 370 और उहदा जाना वो सारा ही उड़ जांदा है। हुण गल जिथे भारत दे 10-11 फौजी मरे होण,
ਚੈਲੰਜ ਕਰ ਰਹੇ ਹੋਣ ਕਿ ਜੀ ਪਾਕਿਸਤਾਨ ਇਹ ਉਹ, ਔਰ ਅਮਿਤ ਸ਼ਾਹ ਉੱਥੇ ਬਿਆਨ ਦੇ ਰਿਹਾ ਹੋਏ ਕਿ ਅਸੀਂ ਦੁਬਾਰਾ ਵੀ ਸਰਜੀਕਲ ਸਟ੍ਰਾਈਕ ਕਰ ਸਕਦੇ ਹਾਂ। ਉਹੀ ਇੰਡੀਆ ਜਿਹੜਾ ਸਪਟੈਂਬਰ ਦੇ ਵਿੱਚ UN ਜਨਰਲ ਅਸੈਂਬਲੀ ਦੇ ਸੈਸ਼ਨ ਦੇ ਦੌਰਾਨ ਜਿਹੜੀਆਂ ਸਾਈਡ ਵਾਕ ਮੀਟਿੰਗਸ ਹੁੰਦੀਆਂ ਨੇ, ਸਾਰਕ ਦੀ ਮੀਟਿੰਗ ਜਿਹੜੀ ਸਾਰਕ ਮੁਲਕਾਂ ਦੀ, ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਹੋਏ ਕਿਉਂਕਿ ਪਾਕਿਸਤਾਨ ਚਾਹੁੰਦਾ ਸੀ ਕਿ ਅਫਗਾਨਿਸਤਾਨ ਦਾ ਨੁਮਾਇੰਦਾ ਵੀ ਵਿੱਚ ਬੈਠਾ ਹੋਏ, ਭਾਵੇਂ 2 ਹਫ਼ਤੇ ਬਾਅਦ ਉੱਥੇ ਹੀ ਥੁੱਕਿਆ ਚੱਟਿਆ ਜਾ ਕੇ ਮਾਸਕੋ ਦੇ ਵਿੱਚ। ਅੱਛਾ। ਔਰ ਭਾਰਤੀ ਫੌਜੀ ਮਰੇ, ਹਾਲਾਤ ਉੱਥੇ ਸਿਵਲੀਅਨਸ 22-23 ਇਹਨਾਂ ਦਿਨਾਂ 'ਚ ਮਰੇ, ਔਰ RSS ਦੇ ਆਪਣੇ ਕੁਝ ਲੋਕ, ਸ਼ਿਵ ਸੈਨਾ, ਹਿੰਦੂ ਤਵੀ, ਉਹਨਾਂ ਵੱਲੋਂ ਇਹ ਜ਼ੋਰਦਾਰ ਮੰਗ ਸੀ ਕਿ ਇਹ ਕੈਂਸਲ ਕੀਤਾ ਜਾਏ ਭਾਰਤ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਹੈ। ਔਰ ਇਹ ਦੁਬਈ ਦੇ ਵਿੱਚ ਹੋਣਾ, UAE ਜਿਹੜਾ ਆਲਰੇਡੀ ਪੋਲੀਟੀਕਲੀ ਐਕਟਿਵ ਹੈ ਔਰ ਕਿਹਦੇ ਕਹਿਣ ਤੇ ਐਕਟਿਵ ਹੈ, ਇਹਦੇ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਕੋਈ ਟੂ ਦਾ ਐਡਵਾਂਟੇਜ ਆਫ ਪਾਕਿਸਤਾਨ ਜਾਂ ਕਸ਼ਮੀਰੀਆਂ ਦੇ ਨਹੀਂ ਹੈ, ਉਹਨਾਂ ਦੀ ਮਨੀ ਵੀ ਇਨਵੋਲਵ ਹੈ ਕਿਉਂਕਿ ਜ਼ਾਹਰ ਹੈ ਕਿ T20 ਦੇ ਬਾਕੀ ਜਿਹੜਾ ਕਿ 17 ਅਕਤੂਬਰ ਨੂੰ ਸ਼ੁਰੂ ਹੋਇਆ ਔਰ ਨਵੰਬਰ ਤੱਕ ਚੱਲਣੇ ਨੇ, ਸਾਰੇ ਮੁਲਕਾਂ ਦੀਆਂ ਟਾਈਜ਼ ਹੋਣਗੀਆਂ, ਉਹ ਉੱਥੇ ਹੋ ਰਹੇ ਨੇ। ਹੁਣ ਇਹਦੇ ਬਾਵਜੂਦ ਐਸਾ ਕੀ ਕਾਰਨ ਹੈ ਕਿ ਮੋਦੀ, ਅਮਿਤ ਸ਼ਾਹ ਜਿਹੜੇ ਹਰ ਇਸ਼ੂ ਦੇ ਵਿੱਚ ਲੱਭਦੇ ਨੇ ਕਿ ਉਹਨਾਂ ਨੇ ਕੁਛ ਨਾ ਕੁਛ ਉਹਦੇ ਚੋਂ ਪੋਲਰਾਈਜ਼ ਕਰਨ ਲਈ ਲੱਭਣਾ ਕਿ ਇਹ ਮੈਚ ਲਈ ਵਿਦਨ ਮੰਗ ਹੋਣ ਦੇ ਬਾਵਜੂਦ ਇਹ ਕਿਉਂ ਜਿਹੜਾ ਹੈਡ ਗਿਆ। ਇਹਦੇ 'ਚ ਜਿਹੜਾ ਫੈਕਟਰ ਕਿਤੇ ਡਿਸਕਸ ਨਹੀਂ ਹੋ ਰਿਹਾ ਹੈ, ਬਹੁਤ ਘੱਟ ਨੂੰ ਸ਼ਾਇਦ ਇਹ ਪਤਾ ਹੋਏ ਕਿ ਅਮਿਤ ਸ਼ਾਹ ਦਾ ਲੜਕਾ ਜੈ ਸ਼ਾਹ, ਉਹ BCCI, ਹੁਣ ਇਹ ਜਦੋਂ ਅਸੀਂ ਬੋਰਡ ਆਫ ਕ੍ਰਿਕਟ ਕੰਟਰੋਲ ਦਾ ਦੇਖਦੇ ਹਾਂ ਸਟਰਕਚਰ, ਇੰਟਰਨੈਸ਼ਨਲ, ਨੈਸ਼ਨਲ, ਏਸ਼ੀਅਨ, ਇਹ BCCI ਦਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਔਰ ਪ੍ਰੈਜ਼ੀਡੈਂਟ ਵੀ ਇਹ ਜਿਹੜਾ ਇਹਨੇ ਏਸ਼ੀਅਨ ਕ੍ਰਿਕਟ ਕਾਉਂਸਲ ਪ੍ਰੈਜ਼ੀਡੈਂਟ ਦਾ 2 ਸਾਲ ਪਹਿਲਾਂ ਇਹ ਜਿਹੜਾ ਇੱਕ ਜਨਰਲ ਸੈਕਟਰੀ ਸੀ ਲੋਅਰ ਇੰਡੀਅਨ ਬਾਡੀ ਦਾ। ਔਰ 30 ਜਨਵਰੀ 2021 ਦੀ ਜਿਹੜੀ ਨਿਊਜ਼ ਔਰ ਦਰਸ਼ਕ ਇਹਦੀ ਸ਼ਕਲ ਵੀ ਦੇਖ ਸਕਦੇ ਨੇ, ਜੈ ਸ਼ਾਹ ਟੇਕਸ ਓਵਰ ਐਜ਼ ਏਸ਼ੀਅਨ ਕ੍ਰਿਕਟ ਕਾਉਂਸਲ ਪ੍ਰੈਜ਼ੀਡੈਂਟ। ਹੁਣ ਇਹਨਾਂ ਦਾ ਔਰ ਫਿਰ ਮਿਸਟਰ ਜੈ ਸ਼ਾਹ ਆਨਰਰੀ ਸੈਕਟਰੀ BCCI ਅਪਾਇੰਟਡ ਏਸ਼ੀਅਨ ਕ੍ਰਿਕਟ ਕਾਉਂਸਲ ਪ੍ਰੈਜ਼ੀਡੈਂਟ। 32 ਸਾਲਾਂ ਦਾ ਜੈ ਸ਼ਾਹ ਜਿਹੜਾ ਉਹ ਕ੍ਰਿਕਟ ਕਾਉਂਸਲ ਦਾ ਹੈ। ਹੁਣ ਕ੍ਰਿਕਟ ਕਾਉਂਸਲ 'ਚ ਇਹ ਜੈ ਸ਼ਾਹ, ਇਹਦੇ ਆਪਣੇ ਸਕੈਂਡਲ ਵੀ ਨੇ ਉਸ ਤੋਂ ਪਹਿਲਾਂ, ਕਿਵੇਂ ਜਿਹੜਾ ਫੀਲਡ ਬਿਜ਼ਨਸਮੈਨ ਸੀ, ਕਿੰਨੇ ਹਜ਼ਾਰ ਕਰੋੜ ਬਣਾਏ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਸਾਰੇ ਨਾਲ ਹੋਰ ਕੀ ਕੀ ਜੁੜਿਆ ਹੋ ਸਕਦਾ ਹੈ। ਔਰ ਭਾਰਤ ਬੇਸ਼ੱਕ ਪਾਕਿਸਤਾਨ 'ਚ ਇੱਕ ਸੈਂਸ ਆਫ ਜੁਬੀਲੇਸ਼ਨ ਹੈ, ਸ਼ੇਖ ਰਸ਼ੀਦ ਉਹਨਾਂ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ, ਉਹਨਾਂ ਨੇ ਇਸਲਾਮ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਔਰ ਇਹ ਉਹ ਦੇ ਨਾਲ ਮੈਸੇਜ ਵੀ ਦਿੱਤਾ ਹੈ, ਚਲੋ ਲੋਕਾਂ ਦੇ ਲਈ ਆਪਣੇ ਜ਼ਰੂਰੀ। ਲੇਕਿਨ ਮੈਂ ਇਸ ਦੇ ਬਿਹਾਈਂਡ ਜਿਹੜਾ ਇਹ ਸਾਰੀ ਛੁਪੀ ਹੋਈ ਸਿਆਸਤ ਹੈ, ਫਾਈਨੈਂਸ਼ੀਅਲ ਫੈਕਟਰ ਹੈ, ਔਰ ਬੇਸ਼ੱਕ ਇਹਦੇ ਨਾਲ ਇਹਨਾਂ ਦੇ ਸਬੰਧਾਂ ਦੇ ਨਾਰਮਲਾਈਜੇਸ਼ਨ ਦੀ ਗੱਲ ਸ਼ੁਰੂ ਹੋਈ, ਲੇਕਿਨ ਭਾਰਤ ਤਾਂ ਚਾਹੁੰਦਾ ਵੀ ਉਹਨੇ ਜੋ ਕਰਤਾ ਜੰਮੂ ਕਸ਼ਮੀਰ 'ਚ ਉਹਦੇ ਤੇ ਮਿੱਟੀ ਪਾਓ ਔਰ ਬਾਕੀ ਜਿਹੜਾ ਹੈ ਠੀਕ ਹੈ, ਅਸੀਂ ਨਾਰਮਲ ਰਹਿੰਦੇ। ਹੁਣ ਇਸ ਸਾਰੇ ਦੇ ਨਾਲ ਤੁਸੀਂ ਜੇ ਦੂਸਰਾ ਪਾਰਟ ਦੇਖਦੇ ਹੋ, ਹਿੰਦੂਤਵਾ ਵਾਲਿਆਂ ਦਾ ਜਿਹੜਾ ਸੱਚ ਉਜਾਗਰ ਹੁੰਦਾ ਹੈ। ਹੁਣ ਮੁਹੰਮਦ ਸ਼ਫੀ ਉਹਨਾਂ ਦਾ ਹੀ ਪਲੇਅਰ ਜਿਹੜਾ ਓਪਨਿੰਗ ਜਿਹੜਾ ਉਹਦੇ ਤੇ ਬੋਲਰ ਦੇ ਤੌਰ ਤੇ ਆਂਦਾ ਹੈ, ਉਹਦਾ ਕੀ ਹਾਲ ਕੀਤਾ, ਕਿਵੇਂ ਹਿੰਦੂ ਤਵੀਆਂ ਨੇ ਜਿਹੜੀ ਹੈ ਉਹ ਸਾਰੇ ਮੀਡੀਆ ਤੇ, ਔਰ ਕੋਈ ਕ੍ਰਿਕਟ ਟੀਮ ਭਾਰਤ ਦੀ ਉਹਨੂੰ ਡਿਫੈਂਡ ਕਰਨ ਨਹੀਂ ਆਈ, ਸਿਵਾਏ ਕਿ ਕੁਝ ਜਿਹੜੇ ਅਦਰਵਾਈਜ਼ ਟਵਿੱਟਰ ਦੇ ਉੱਤੇ ਨੇ ਕਿ ਸ਼ਫੀ ਅਸੀਂ ਮਾਫੀ ਮੰਗਦੇ ਹਾਂ, ਅਸੀਂ ਚਾਹੁੰਦੇ ਹਾਂ। ਇੰਨੀ ਟ੍ਰੋਲਿੰਗ ਔਰ ਇਹ ਕਹਿ ਕੇ ਕਿ ਭਾਈ ਇਹਦੇ ਦਿਲ 'ਚ ਹੀ ਪਾਕਿਸਤਾਨ ਹੈ ਔਰ ਇਹਨੇ ਕਿਉਂਕਿ ਨਹੀਂ ਪਰਫਾਰਮ ਕੀਤਾ ਔਰ ਅਦਰ ਵੇ ਹੋਇਆ। ਫਿਰ ਤੁਸੀਂ ਇਹਨਾਂ ਦੀ ਹਿਪੋਕ੍ਰੇਸੀ ਦੇਖੋ। ਮੁਹੰਮਦ ਸ਼ਮੀ ਹੈ, ਮੁਹੰਮਦ ਸ਼ਮੀ, ਨਾਟ ਸ਼ਫੀ, ਮੁਹੰਮਦ ਸ਼ਮੀ। ਫਿਰ 800 ਤੋਂ ਜ਼ਿਆਦਾ ਕਿਸਾਨ ਮਰ ਗਏ ਦਿੱਲੀ ਇਸ ਸਾਰੇ ਦੇ ਚੱਲਦੇ ਆ। ਕੋਈ ਇਹਨਾਂ ਦਾ ਸਪੋਰਟਸਮੈਨ ਦੂਜੇ ਤੀਜੇ ਰਾਦਰ ਇਸ ਦੇ ਉਲਟ ਗਾਵਸਕਰ ਤੋਂ ਲੈ ਕੇ ਦੂਜਿਆਂ ਨੇ ਈਵਨ ਜਿਹੜੇ ਇੰਟਰਨੈਸ਼ਨਲ ਰਿਹਾਨਾ ਔਰ ਦੂਸਰੀ ਬੀਬੀ ਗੈਟਸਬਰਗ ਉਹਨੂੰ ਜਿਹੜਾ ਉਹਨਾਂ ਨੇ ਟ੍ਰੋਲ ਕਰਨ ਤੱਕ ਗਏ। ਹੁਣ ਇੱਥੇ ਐਸੀ ਕੀ ਮਜਬੂਰੀ ਹੈ, ਪਾਕਿਸਤਾਨ ਨੂੰ ਤਾਂ ਇੰਡੀਆ ਨੇ ਕਿਹਾ ਕਿ ਜੀ ਇੱਥੇ ਤੁਸੀਂ ਜਦੋਂ ਮੈਚ ਦੀ ਸ਼ੁਰੂਆਤ ਕਰਨੀ ਹੈ ਗੋਡਾ ਝੁਕਾਣਾ ਹੈ ਜ਼ਰਾ, ਬਲੈਕ ਲਾਈਵਜ਼ ਮੈਟਰ। ਪਾਕਿਸਤਾਨੀਆਂ ਨੇ ਤਾਂ ਗੋਡੇ ਝੁਕਾਣੇ ਨਹੀਂ ਸੀ, ਉਹ ਤਾਂ ਇਹਨਾਂ ਦਾ ਹੀ ਗੋਡੇ ਟੇਕਣਾ ਇਹਨਾਂ ਦਾ ਹੀ ਆ। ਉਹਨਾਂ ਨੇ ਕਿਹਾ ਜੀ ਠੀਕ ਹੈ, ਉਹਨਾਂ ਨੇ ਵੀ
ਹੁਣ ਇੱਕ ਪਾਸੇ ਜਿਸ ਮੁਲਕ ਦੇ ਵਿੱਚ ਤੁਸੀਂ ਮਾਈਨੋਰਿਟੀਜ਼ ਨੂੰ, ਜੋ ਮੁਸਲਮਾਨਾਂ ਦਾ ਹਾਲ ਕਰ ਰਹੇ ਹੋ, ਜੋ ਕਿਸਾਨਾਂ ਨਾਲ, ਸਿੱਖਾਂ ਨਾਲ ਕਰ ਰਹੇ ਹੋ, ਈਸਾਈਆਂ ਨਾਲ ਕਰ ਰਹੇ ਹੋ, ਤੁਹਾਨੂੰ ਉਹ ਲਾਈਵਜ਼ ਮੈਟਰ ਨਹੀਂ ਕਰਦੀਆਂ, ਉੱਥੇ ਤੁਹਾਡੀ ਨਫ਼ਰਤ ਟੂ ਦਾ ਐਕਸਟ੍ਰੀਮ ਹੈ। ਜੀ ਇੱਥੇ ਤੁਹਾਨੂੰ ਯਾਦ ਆ ਗਿਆ ਕਿਉਂਕਿ ਇੰਟਰਨੈਸ਼ਨਲੀ ਤੁਸੀਂ ਆਪਣੇ ਨੰਬਰ ਬਣਾਣੇ ਨੇ ਕਿ ਜੀ ਬਲੈਕ ਲਾਈਵਜ਼ ਮੈਟਰ, ਉਹ ਤੁਹਾਡੇ ਲਈ ਹੈ। ਔਰ ਤੁਸੀਂ ਸਭ ਤੋਂ ਵਰਸਟ ਭਾਈ ਗੁਰਦਾਸ ਟੈਕਨੀਕਲ ਇੰਸਟੀਚਿਊਟ ਸੰਗਰੂਰ, ਜਿੱਥੇ ਜਿਹੜੀ ਸੈਂਟਰਲ ਇੰਸਟੀਚਿਊਟ ਹੈ, ਉਹਦੀ ਪ੍ਰਿੰਸੀਪਲ ਕਾਲਜ ਦੇ ਇੱਕ ਹਿੰਦੂ ਲੇਡੀ, ਸਾੜੀ ਔਰ ਵੱਡਾ ਟਿੱਕਾ ਲੱਗਾ ਹੈ, ਸ਼੍ਰੀ ਵਾਸਤਵਾ ਬੈਠੀ ਹੈ, ਕਸ਼ਮੀਰੀ, ਕਿਉਂਕਿ ਉਸ ਇੰਸਟੀਚਿਊਟ ਦੇ ਵਿੱਚ ਸਾਰੇ ਸਟੂਡੈਂਟਸ ਨੇ, ਕਸ਼ਮੀਰ ਤੋਂ ਵੀ ਨੇ, ਯੂਪੀ, ਬਿਹਾਰ, ਦੂਜੇ ਤੀਜੇ ਪੰਜਾਬ ਦਾ ਪਾਣੀ ਪੀਣ ਵਾਲੇ ਔਰ ਅੰਨ ਖਾਣ ਲਈ ਰੱਖੇ ਨੇ। ਯੂਪੀ ਬਿਹਾਰ ਦੇ ਸਟੂਡੈਂਟਸ ਨੇ ਕਸ਼ਮੀਰੀ ਸਟੂਡੈਂਟਸ ਦੇ ਨਾਲ ਜਾ ਕੇ ਜੋ ਵਿਹਾਰ ਕੀਤਾ, ਉਹਨਾਂ ਦੀ ਮਾਰਕੁੱਟ ਕੀਤੀ, ਕਮਰੇ 'ਚ ਹਮਲਾ ਕੀਤਾ, ਇਹ ਤਾਂ ਜਿਹੜੇ ਪੰਜਾਬੀ ਸਟੂਡੈਂਟ ਸੀ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਆ ਕੇ ਉਹਨਾਂ ਦੀ ਜਾਨ ਬਚਾਈ। ਉਹ ਵੀਡੀਓ ਸਾਰੇ ਪਾਸੇ ਵਾਇਰਲ ਹੋਈ। ਔਰ ਉਹ ਜਿਹੜੀ ਹੈ ਪ੍ਰਿੰਸੀਪਲ, ਉਹ BBC ਨਾਲ ਗੱਲਬਾत करते कह रही है नॉर्मल तकरार हुआ था, ये छात्र हैं, दो समझौता हो गया, किसी ने किसी के खिलाफ कोई रिपोर्ट। और मैनू तो पता भी नहीं सी भी इस लैवल ते यूपी बिहार दे गुंडे ਜਿਹੜੇ ਨੇ ਇੰਜੀਨੀਅਰਿੰਗ ਇੰਸਟੀਚਿਊਟਸ ਦੇ ਵਿੱਚ ਬੜੇ, ਪ੍ਰਿੰਸੀਪਲ ਉਹਨਾਂ ਦੀ ਡਿਫੈਂਡ ਕਰ ਰਹੀ ਔਰ ਕਸ਼ਮੀਰੀ ਚੀਕਾਂ ਮਾਰ ਰਹੇ ਨੇ ਕਸ਼ਮੀਰੀ ਸਟੂਡੈਂਟ। ਉਹ ਕਿਸੇ ਨੇ ਜਦੋਂ ਉਹਨਾਂ ਦੀ ਮਾਰ ਕੁਟਾਈ ਹੋ ਰਹੀ ਸੀ, ਇੱਕ ਉਹਦੀ ਵੀਡੀਓ ਬਣਾਈ ਔਰ ਵਾਇਰਲ ਕਰਤੀ। ਹੁਣ ਇਹ ਸਾਰੇ ਫੈਕਟਰ ਨੇ ਕਿ ਉੱਥੇ ਬਲੈਕ ਲਾਈਵਜ਼ ਮੈਟਰ ਕਰ ਰਹੇ ਨੇ, ਉੱਥੇ ਉਹ ਸਾਰਾ ਪਾਰਟ ਕਰ ਰਹੇ ਨੇ, ਪਰ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਔਰ ਕਿਸ ਕਦਰ ਇਹਨਾਂ ਦਾ ਹਿੰਦੂਤਵੀ ਏਜੰਡਾ ਜਿਹੜਾ ਹੈ ਉਹ ਹਰ ਚੀਜ਼ ਦੇ ਵਿੱਚ ਨਜ਼ਰ ਆਉਂਦਾ ਹੈ। ਕਿਉਂਕਿ ਹਫ਼ਤਾ ਪਹਿਲਾਂ ਤੋਂ ਤਾਂ ਹਵਨ ਕਰ ਰਹੇ ਸੀ ਥਾਂ ਥਾਂ ਤੇ ਅੱਗ ਬਾਲ ਕੇ ਕਿ ਹਮੇ ਜੀਤ ਮਿਲੇ, ਹਮੇ ਜੀਤ ਮਿਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਠੀਕ ਹੈ, ਜਿੱਥੇ ਤੁਹਾਨੂੰ ਬਹੁਤ ਵਾਰ ਜਦੋਂ ਤੁਹਾਡੇ ਕੋਲ ਕੁਝ ਵੀ ਟੈਂਜੀਬਲ ਨਹੀਂ ਹੁੰਦਾ ਫੜਨ ਦੇ ਲਈ, ਲੰਬੀ ਤੁਹਾਡੀ ਸਟਰਗਲ ਹੋ ਰਹੀ ਹੁੰਦੀ ਹੈ, ਨਿੱਕੀ ਨਿੱਕੀ ਖੁਸ਼ੀ ਵੀ ਜਿਹੜੀ ਹੈ ਤੁਹਾਨੂੰ ਬਹੁਤ ਖੁਸ਼ ਕਰਦੀ ਹੈ ਔਰ ਅਸੀਂ ਵੀ ਉਸ ਖੁਸ਼ੀ ਦੇ ਵਿੱਚ ਸ਼ਰੀਕ ਹੁੰਦੇ ਹਾਂ। ਪਰ ਇਹਨਾਂ ਗੱਲਾਂ ਦਾ ਵੀ ਜ਼ਰੂਰ ਧਿਆਨ ਰੱਖੋ, ਮਤ ਭੁੱਲ ਜਾਓ ਕਿ ਇਹਦੇ ਸਿਰ ਦੇ ਉੱਤੇ ਬਹੁਤ ਬੈਗੇਜ ਹੈ ਅਗੇਂਸਟ ਮਾਈਨੋਰਿਟੀਜ਼, ਜੋ ਜੰਮੂ ਕਸ਼ਮੀਰ 'ਚ ਵਾਪਰ ਰਿਹਾ ਹੈ, ਜੋ ਕਿਸਾਨਾਂ ਨਾਲ ਵਾਪਰ ਰਿਹਾ ਹੈ, ਜਿਹੜੀ ਹਿੰਦੂਤਵੀ ਸੋਚ ਹੈ, ਜਿਸ ਹੱਦ ਤੱਕ ਇਹ ਜਾ ਕੇ ਨਫ਼ਰਤ ਨਾਲ ਭਰੇ ਹੋਏ ਨੇ। ਔਰ ਇਸ ਸਾਰੇ ਨੂੰ ਵੀ ਜ਼ਰੂਰ ਧਿਆਨ ਚ ਰੱਖੋ। ਵੈਸੇ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ। ਮੁਬਾਰਕਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਜਿਹੜਾ ਸੈਗਮੈਂਟ ਹੈ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।